ਯੂਕਰੇਨ ਵਾਲੇ ਇਸ ਗੱਲੋਂ ਕਾਫੀ ਔਖੇ ਹੈਗੇ ਆ। ਉਹ ਕਹਿੰਦੇ ਆ ਵੀ ਸਾਨੂੰ ਸਪੋਰਟ ਚਾਹੀਦੀ ਆ। ਕਹਿੰਦੇ ਵੀ ਅਸੀਂ ਇਕੱਲੇ ਲੜ ਨਹੀਂ ਸਕਦੇ, ਵੀ ਕੈਨੋਟ ਡੂ ਇਟ ਅਲੋਨ। ਯੂਕਰੇਨ ਦੇ ਜੋ ਪ੍ਰੈਜ਼ੀਡੈਂਟ ਆ ਵਲਾਡੀਮੀਰ ਜ਼ੈਲੈਂਸਕੀ, ਉਹਨਾਂ ਨੇ ਕਿਹਾ ਯੂਨਾਈਟਿਡ ਸਟੇਟ ਦੀ ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ ਜੋ ਇਹ ਸਾਰਾ ਕੁਝ ਚੱਲਿਆ ਹੈਗਾ। ਪਰ ਯੂਕਰੇਨ ਦੀ ਕੈਪੀਟਲ ਕੀਵ ਜੋ ਆ ਉੱਥੇ ਹੁਣ ਇਹ ਜੋ ਉਹਨਾਂ ਦੇ ਉੱਤੇ ਕਾਫੀ ਅਸਰ ਪੈ ਰਿਹਾ। ਉਹ ਕਹਿੰਦੇ ਵੀ ਅਸੀਂ ਐਨ ਹੁਣ ਆਖਰੀ ਦਮਾਂ ਤੇ ਲੜਾਈ ਲੜ ਰਹੇ ਹੈਗੇ ਆ ਤੇ ਸਾਨੂੰ ਸਪੋਰਟ ਬਹੁਤ ਚਾਹੀਦੀ ਹੈਗੀ ਆ। ਯੂਐਸ ਦੇ ਬਜਟ ਨੇ 20 ਟਾਈਮਸ ਜ਼ਿਆਦਾ ਮਨੀ ਜਿਹੜਾ ਸਸਪੈਂਡ ਕੀਤਾ ਹੈਗਾ ਆ। ਇਹਦੇ ਜਿਹੜੇ ਸੀਰੀਅਸ ਕੌਨਸੀਕੁਐਂਸਸ ਹੋਣਗੇ। ਨਟੈਲੀਆ ਤੇ ਸੈਰੇਲ ਕ੍ਰੈਸਨੋਚੋਕ ਇੱਕ ਇੰਗਲਿਸ਼ ਟੀਚਰ ਆ ਤੇ ਉਹ ਵੀ ਆਪਟੀਮਿਸਟਿਕ ਆ। ਉੱਥੇ ਦੇ ਕਹਿੰਦੇ ਵੀ ਯੂਐਸ ਨੂੰ ਸਾਡੀ ਸਪੋਰਟ ਕਰਨੀ ਚਾਹੀਦੀ ਆ ਤੇ ਸਾਨੂੰ 16-17 ਮਹੀਨੇ ਹੋ ਗਏ ਆ ਲੜਾਈ ਲੜਦਿਆਂ ਨੂੰ। ਤੇ ਯੂਐਸਏ ਦੇ ਵਿੱਚ ਇਲੈਕਸ਼ਨ ਆਣੀ ਆ ਅਗਲੇ ਸਾਲ ਤੇ ਕਾਫੀ ਗਰਮ ਆ ਇਲੈਕਸ਼ਨ ਨੂੰ ਲੈ ਕੇ ਵੀ ਮਾਹੌਲ। ਤੇ ਉਹ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਵੀ ਸੋਚ ਰਿਹਾ। ਪਹਿਲਾਂ ਤਾਂ ਪਿਛਲੇ ਸਾਲ ਤੋਂ ਇਹਨਾਂ ਨੇ ਖੁੱਲਾ ਹੀ ਹੱਥ ਰੱਖਿਆ ਹੈਗਾ ਆ, ਪਰ ਹੁਣ ਕਿਉਂਕਿ ਇਲੈਕਸ਼ਨ ਆ ਤੇ ਉਹਦਾ ਅਸਰ ਜਿਹੜਾ ਆ ਕਾਫੀ ਪੈ ਸਕਦਾ ਹੈਗਾ। ਤੇ ਦੂਸਰੇ ਪਾਸੇ ਇਕਨੋਮੀ ਬੈਡ ਆ, ਕਈ ਕੁਝ ਚੀਜ਼ਾਂ ਹੈਗੀਆਂ। ਸੋ ਦੇਖਦੇ ਆ ਵੀ ਕੀ ਬਣਦਾ ਆ। ਪਰ ਯੂਕਰੇਨ ਵਾਲੇ ਥੋੜੇ ਅਪਸੈਟ ਜ਼ਰੂਰ ਹੈਗੇ ਆ। ਕਹਿੰਦੇ ਵੀ ਜੇ ਅਮਰੀਕਾ ਸਾਡੀ ਸਪੋਰਟ ਕਰਨੀ ਬੰਦ ਕਰ ਦਊਗਾ ਇਹਦਾ ਜਿਹੜਾ ਕੌਨਸੀਕੁਐਂਸਸ ਆ ਉਹ ਸਾਡੇ ਲਈ ਬਹੁਤ ਔਖਾ ਹੋਊਗਾ। ਕਾਫੀ ਭਿਆਨਕ ਕਹਿੰਦੇ ਆ ਇਸ ਦੇ ਵਿੱਚ ਹੋ ਸਕਦੇ ਆ। ਯੂਕਰੇਨ ਦੀ ਫੰਡਿੰਗ ਜੇ ਬੰਦ ਹੁੰਦੀ ਆ ਤਾਂ ਉਹਦੇ ਨਾਲ ਕਾਫੀ ਜਿਹੜੀ ਐਮੂਨੇਸ਼ਨ ਤੇ ਹੋਰ ਜਾਂਦੇ ਨੇ ਹਥਿਆਰ ਵੀ ਜਿਹੜੇ ਉਹ ਜਾਂਦੇ ਆ ਤਾਂ ਉਸ ਉੱਤੇ ਕਾਫੀ ਅਸਰ ਪਊਗਾ। ਕੀਵ ਕਾਫੀ ਜ਼ਿਆਦਾ ਯੂਐਸ ਦੀ ਜਿਹੜੀ ਮਿਲਟਰੀ ਏਡ ਦੇ ਉੱਤੇ ਰਿਲਾਈ ਕਰ ਰਿਹਾ ਆ। ਇਹਦੇ ਨਾਲ ਰੂਸ ਦਾ ਹੱਥ ਮਜ਼ਬੂਤ ਹੋ ਸਕਦਾ ਆ, ਜਿਹੜਾ ਇਸ ਟਾਈਮ ਲੜਾਈ ਉੱਥੇ ਛਿੜੀ ਹੋਈ ਆ 1.5 ਸਾਲ ਤੋਂ ਵੱਧ ਦਾ ਤਕਰੀਬਨ ਵਕਫਾ ਉਸ 'ਚ ਹੋ ਚੁੱਕਾ ਹੈ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਟਰਾਇਲ ਆ, ਇੱਕ ਸਿਵਲ ਟਰਾਇਲ, ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਜੱਜ ਆਰਥਰ ਐਂਗਰੋਨ ਦੇ ਕੋਲ। ਜਦੋਂ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੋਰਟ ਰੂਮ 'ਚ ਐਂਟਰ ਹੋਣ ਤੋਂ ਪਹਿਲਾਂ ਜੱਜ ਦੇ ਬਾਰੇ ਵੀ ਕਾਫੀ ਕੁਝ ਬੋਲਿਆ। ਕਹਿੰਦੇ ਵੀ ਉਹ ਏਦਾਂ ਦੇ ਜੱਜ ਜਿਹੜੇ ਹੈਗੇ ਆ ਤੇ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਵੀ ਇਹਦੇ ਵਿੱਚ ਇਨਵੋਲਵ ਆ। ਇਹ ਟਰਾਇਲ ਜਿਹੜਾ ਨੌਨ ਜੂਰੀ ਟਰਾਇਲ ਹੈਗਾ ਇਸ ਟਾਈਮ ਦੇ ਉੱਤੇ। ਇਹਦਾ ਮਤਲਬ ਇਹ ਆ ਵੀ ਜੋ ਜੱਜ ਹੈਗੇ ਆ ਆਰਥਰ ਐਂਗਰੋਨ ਉਹ ਡਿਸਾਈਡ ਕਰੂਗੇ ਆਪਣੇ ਆਪ। ਨਿਊਯਾਰਕ ਸਟੇਟ ਅਪੀਲ ਕੋਰਟ ਨੇ ਇਹ ਰਿਜੈਕਟ ਕਰ ਦਿੱਤੀ ਸੀ ਵੀ ਜਿਹੜੀ 2024 ਦੀ ਜੀਓਪੀ ਪ੍ਰਾਇਮਰੀ ਆ ਉਹਦੇ ਕਰਕੇ ਇਸ ਜਿਹੜਾ ਟਰਾਇਲ ਆ ਉਹਨੂੰ ਡਿਲੇ ਕੀਤਾ ਜਾਵੇ। ਪਰ ਲਾਸਟ ਵੀਕ ਜੱਜ ਐਂਗਰੋਨ ਨੇ ਰੂਲ ਕਰ ਦਿੱਤਾ ਸੀ ਵੀ ਟਰੰਪ ਆਰਗੇਨਾਈਜੇਸ਼ਨ ਨੇ ਕਾਫੀ ਜ਼ਿਆਦਾ ਜਿਹੜੇ ਆ ਬਿਲਡਿੰਗ ਰੀਅਲ ਸਟੇਟ ਐਮਪਾਇਰ ਦੇ ਵਿੱਚ ਫਰਾਡ ਕੀਤੇ ਹੈਗੇ ਆ ਤੇ ਬਹੁਤ ਸਾਰੀਆਂ ਬੈਂਕਾਂ ਨੂੰ ਡਿਸੀਵ ਕੀਤਾ ਹੈਗਾ ਆ। ਇੰਸ਼ੋਰੈਂਸ ਕੰਪਨੀਆਂ ਨੂੰ ਜਿਹੜਾ ਉਹਨਾਂ ਨਾਲ ਧੋਖਾ ਕੀਤਾ ਹੈਗਾ ਆ। ਆਪਣੇ ਜੋ ਐਸੈਟਸ ਆ ਉਹਨਾਂ ਦੀ ਜਿਹੜੀ ਵੈਲਿਊ ਆ ਉਹ ਬਹੁਤ ਜ਼ਿਆਦਾ ਵਧਾਈ ਹੈਗੀ ਆ। ਇਹ ਸਾਰਾ ਕੁਝ ਉਹਨਾਂ ਨੇ ਰੂਲ ਕੀਤਾ ਸੀ। ਜੀ ਕਹਿੰਦੇ ਵੀ ਬਹੁਤ ਜ਼ਿਆਦਾ ਵਧਾ ਚੜਾ ਕੇ